करके खुदी तकबरों तरक तौबा, रहना ही नीवियां विच नमाज मियाँ, मन विच मसीत ते महराब तकबा, सिदक फकर दा जा नमाज मियाँ। अच्छा बाबा जी को मशहूर कोई ना रुबाई सुनाओ एक कोई बाबा जी ना बड़ी धड़ल्ले वाली ते फिर प्रोग्राम वाइंड अप करिए। हीर आखदी इश्क दी राह पाउणा, ते नहीं कम मलवाणिया काजियां दा वेस इश्क मैदान दियां कुठियां नूं ते रुतबा करबला दे शहीदां ते गाजियां दा ते तुरत विच दरगाह कबूल होवे, सजदा आशकां पाक नमाजियां दा, राह हक दे जान कुर्बान करनी, ते कम नहीं झूठियां पाजियां दा, ते करके कौल जबान तो हार जाना, ते कम बेईमाना धोखेबाजियां दा, वे इश्क सर है इश्क सिर है जात खुदा दी दा, ते आशिक शान वेखण कार साजियां दा, ते रांझा नाल ईमान कबूलिया मैं, किस्सा तम करके दूर दराजियां दा, रांझा छड़ के अंग ना लां खेड़ा, वे हुंदा गधे नूं हक नहीं ताजियां दा, ते जदों कदों करदा तरस आशकां ते, हे मालक रब गरीब नवाजियां दा, वारस शाह हकीकी दी लैन लज़त हो, ते पहला चख के लूण मजाजियां दा, वेखो नहीं ये तो अल्लाह की जात पाक ते सोने की गल है, सारी उम्र भी करते रहिए तो मुकदी नहीं।
ਹਾਂਜੀ। ਹਾਂ ਬਿਲਕੁਲ। ਤੇ ਇਹ ਹੀ ਨਮਾਜ਼ ਹੈ ਦਰਵੇਸ਼ ਦੀ ਕਿ ਪਾਕ ਖਿਆਲ ਦਾ ਪੱਕ ਜਾਣਾ ਦਰਵੇਸ਼ ਦੀ ਨਮਾਜ਼ ਹੈ। ਸਈਦ ਵਾਰਿਸ ਸ਼ਾਹ ਨੇ ਕਿਤਾਬ ਵਿੱਚ ਵੀ ਦੱਸੀ, ਪਾਕ ਖਿਆਲ ਦਾ ਪੱਕ ਜਾਣਾ ਤੇ ਉਹਦੇ ਵਿੱਚ ਫਿਰ ਮਹਿਬ ਰਹਿਣਾ, ਇਹਦਾ ਨਾਂ ਨਮਾਜ਼। ਦੂਸਰੀ ਨਹੀਂ ਇਹ ਦੂਸਰੀ ਨਮਾਜ਼ ਨੂੰ ਕਾਇਮ ਕਰਨ ਦਾ ਕੁਰਾਨ ਪਾਕ ਵਿੱਚ ਹੁਕਮ ਕੀ ਆਇਆ? ਕਾਇਮ ਕਰਨ। ਨਮਾਜ਼ ਨੂੰ ਕਾਇਮ ਕਰੋ ਤੇ ਇਲਮ ਨੂੰ ਹਾਸਲ ਕਰੋ। ਦਰਵੇਸ਼ ਇਲਮ ਨੂੰ ਹਾਸਲ ਕਰਦਾ ਜਿਸ ਤਰ੍ਹਾਂ ਸੈਰਾਤ ਕਰ ਜਾਂਦਾ ਨਾ ਜਿਸਮ ਦੇ ਵਿੱਚ, ਇਸ ਤਰ੍ਹਾਂ। ਤੇ ਜਿਹੜੇ ਪੜ੍ਹਦੇ ਨੇ ਉਹ ਖੋਤੇ ਹੁੰਦੇ ਨੇ, ਖੋਤੇ ਇਲਮ ਪੜ੍ਹਦੇ ਨੇ, ਉਹ ਪਕਾਉਂਦੇ ਨੇ। ਦਰਵੇਸ਼ ਇਲਮ ਨੂੰ ਹਾਸਲ ਕਰਦਾ, ਆਪਣੇ ਉੱਤੇ ਵਾਰਦ ਕਰਦਾ ਔਰ ਨਮਾਜ਼ ਨੂੰ ਕਾਇਮ ਕਰਦਾ। ਹਰ ਵਕਤ ਨਮਾਜ਼ ਵਿੱਚ ਰਹਿਣਾ ਚਾਹੀਦਾ। ਕਰਕੇ ਖੁਦ ਹੀ ਤਕੱਬਰੋਂ ਤਰਕ ਤੌਬਾ, ਸਬੂਤ ਦੇਣਾ ਪਿਆ ਮੈਂ ਨਾਲ ਕਿ ਰਹਿਣਾ ਹੀ ਨੀਵਿਆਂ ਵਿੱਚ ਨਮਾਜ਼ ਵੀ ਆ, ਹਰ ਵਕਤ ਨਮਾਜ਼ ਵਿੱਚ ਰਹਿਣਾ। ਲੇਕਿਨ ਆਪਸਲਾ ਜਵਾਬ ਹਾਂ ਕੇ ਪੰਜ ਹੋਣੇ ਯਾਰ। ਮੇਰੀ ਗੱਲ ਸੁਣ, ਉਹ ਕੀ ਸਾਬ? ਇੱਕ ਮਿੰਟ। ਕਰਕੇ ਖੁਦ ਹੀ ਤਕੱਬਰੋਂ ਤਰਕ ਤੌਬਾ, ਰਹਿਣਾ ਹੀ ਨੀਵਿਆਂ ਵਿੱਚ ਨਮਾਜ਼ ਮੀਆਂ, ਮਨ ਵਿੱਚ ਮਸੀਤ ਤੇ ਮਹਿਰਾਬ ਤਕਵਾ, ਸਿਦਕ ਫਕਰ ਦਾ ਜਾ ਨਮਾਜ਼ ਮੀਆਂ। ਆਖੇ ਇਸ ਤਰੀਕੇ ਨਾਲ ਰਹੋ। ਮੋਮਨ ਦਾ ਮਹਿਰਾਜ ਹੈ ਨਮਾਜ਼। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਅੱਖਾਂ ਦੀ ਠੰਡਕ ਹੈ ਨਮਾਜ਼। ਨਮਾਜ਼ ਨੂੰ ਕਾਇਮ ਕਰਨਾ ਜਿਸ ਤਰੀਕੇ ਨਾਲ ਸਰਕਾਰ ਨੇ ਦੱਸਿਆ ਹੈ ਨਾ, ਉਸ ਤਰੀਕੇ ਨਾਲ ਹੀ ਕਰਨਾ ਚਾਹੀਦਾ। ਸ਼ਰੀਅਤ ਹਕੀਕਤ, ਤਰੀਕਤ, ਸ਼ਰੀਅਤ, ਮਾਰਫਤ, ਉਹਦੇ ਤੋਂ ਓਝਲ ਨਹੀਂ ਫਿਰ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਨਮਾਜ਼ ਦੇ ਵਿੱਚ ਖੜਾ ਹੋਵੇ ਤੇ ਸਾਰਾ ਹਿਸਾਬ ਹੀ ਦੁਕਾਨ ਦਾ ਯਾਦ ਹੋ ਜਾਵੇ। ਇਹਨੂੰ ਆਂਦੇ ਨੇ ਕਾਇਮ ਕਰਨਾ ਕਿ ਆਖਿਆ ਜੋ ਵੀ ਮੋਮਨ ਦਾ ਮਹਿਰਾਜ ਹੈ ਤੇ ਫਿਰ ਸਰਕਾਰ ਦਾ ਦੀਦਾਰ ਹੋਣਾ ਚਾਹੀਦਾ ਹੈ ਨਾ। ਪੜ੍ਹਦਾ ਜੋ ਪਿਆ ਵੀ अस्सलातु वस्सलामु अलैका या रसूल अल्लाह, ਤੇ ਸਲਾਮ ਬੁਲਾਉਂਦਾ ਪਿਆ ਨਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ, ਆਂਦਾ ਪਿਆ ਨਾ ਅਤਾਹਿਯਾਤ ਤੇ ਬੈਠਾ ਸਲਾਮ ਬੁਲਾਇਆ ਨਾ। ਉਹ ਸਲਾਮ ਜਿਹਨੂੰ ਬੁਲਾਇਆ ਉਹਨੂੰ ਵੇਖੇ ਵੀ ਨਾ, ਉਹ ਕਿਤੇ ਵਾਂਢੇ ਗਏ ਨੂੰ ਤਾਂ ਸਲਾਮ ਨਹੀਂ ਨਾ ਹੁੰਦਾ। ਹਾਂ ਮੂੰਹ अस्सलातु वस्सलामु अलैका या रसूल अल्लाह ਆਖੀ ਜਾਂਦੇ, ਦਿਲ 'ਚ ਕੁਛ ਹੋਰ ਆਖੀ ਹਿਸਾਬ ਕੀਤੀ ਜਾਂਦਾ। ਇਹੀਓ ਤਾਂ ਕਾਇਮ ਤੇ ਨਾ ਕਾਇਮ ਦਾ ਫਰਕ ਹੈ। ਸਮਝੇ ਜੀ ਗੱਲ ਨੂੰ? ਲਓ ਜੀ, ਅੱਲਾ ਹਾਫਿਜ਼।